ਕੀ ਤਾਰਫ ਹੈ, ਕੀ ਨਾਂ ਹੈ ਮੇਰੇ ਵੀਰ ਦਾ, ਕਿੱਥੋਂ ਆਏ ਹੋ? ਸੁਖਜਿੰਦਰ ਸਿੰਘ ਹੈ ਜੀ, ਅੰਮ੍ਰਿਤਸਰ ਜ਼ਿਲ੍ਹੇ ਤੋਂ ਆਇਆ ਪੰਜਾਬ। ਅੱਛਾ, ਤੇ ਤੁਸੀਂ ਭਾਈਜਾਨ? ਅਸੀਂ ਅੰਮ੍ਰਿਤਸਰ ਤੋਂ ਨਿਰਮਲਜੀਤ ਸਿੰਘ ਨਾਮ ਹੈ। ਠੀਕ ਹੈ, ਤੇ ਤੁਸੀਂ ਵੀਰ ਜੀ? ਮੇਰਾ ਨਾਮ ਤਰਸੇਮ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ। ਅੱਛਾ ਭਾਈਜਾਨ, ਤੁਸੀਂ? ਮੇਰਾ ਨਾਮ ਸੁਖਜਿੰਦਰ ਸਿੰਘ ਹੈ, ਅੰਮ੍ਰਿਤਸਰ ਜ਼ਿਲ੍ਹੇ ਤੋਂ। ਅੱਛਾ ਭਾਈ, ਤੁਸੀਂ ਦੱਸੋ? ਮੇਰਾ ਨਾਮ ਬਲਰਾਜ ਸਿੰਘ ਹੈ, ਅੰਮ੍ਰਿਤਸਰ। ਹੈ ਬਲਰਾਜ ਸਿੰਘ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਤੋਂ। ਅੱਛਾ, ਤੇ ਸੁਣਾਓ ਤੁਹਾਨੂੰ ਇੱਥੇ ਆਣਾ ਕਿਹਦਾ ਲੱਗਾ ਹੈ? ਬਹੁਤ ਵਧੀਆ ਲੱਗਾ। ਹਾਂ, ਬਹੁਤ ਜ਼ਿਆਦਾ ਵਧੀਆ, ਹੱਦ ਤੋਂ ਵੱਧ ਅੱਛਾ, ਮਜ਼ਾ ਆ ਗਿਆ। ਮਜ਼ਾ ਆ ਗਿਆ। ਸਵੇਰੇ ਹੱਦ ਤੋਂ ਜਦੋਂ ਵੱਧ ਤੇ ਇੱਥੋਂ ਤੱਕ ਕਿ ਲੋਕ ਸਾਨੂੰ ਕਦਮ ਨਹੀਂ ਤੁਰਨ ਦਿੰਦੇ, ਫਿਰ ਫੋਟੋ ਲਵਾਓ, ਫਿਰ ਫੋਟੋ ਲਵਾਓ। ਬਹੁਤ ਜ਼ਿਆਦਾ ਪਿਆਰ ਮਿਲਿਆ। ਸੀਗੇ ਨਾ, ਮੈਂ ਵੀ ਫੋਟੋ ਲਈ ਸਭ ਤੋਂ ਪਹਿਲਾਂ ਹੈਗਾ ਸੀ। ਅੱਛਾ, ਅੰਦਰ ਐਂਟਰ ਕਰਨਾ ਹੈ ਤੇ ਸਾਨੂੰ ਉੱਥੇ ਵੇਟਿੰਗ ਹਾਲ 'ਚ ਬਿਠਾ ਦਿੱਤਾ ਸੀ। ਸਾਨੂੰ ਉਹ ਜਿਹੜਾ ਅੰਦਰ ਐਂਟਰ ਕਰਨ ਵਾਲਾ ਟਾਈਮ ਸੀ ਨਾ, ਉਹ ਲੰਘਣ ਤੇ ਨਹੀਂ ਹੋਣ ਡਿਆ। ਜਦੋਂ ਇਹ ਐਂਟਰ ਕਰ ਗਏ ਤੇ ਮੁੜ ਕੇ ਉਹ ਟਾਈਮ ਰੁਕਣ ਨਹੀਂ ਉਹਦਾ ਡਿਆ। ਟਾਈਮ ਨਹੀਂ ਰੁਕਣਿਆ। ਹੁਣ ਐ ਲੰਘੇ 11 ਵਜੇ ਤੋਂ ਲੈ ਕੇ ਐ ਲੰਘਿਆ, ਪਤਾ ਨਹੀਂ ਲੱਗਾ। ਮੁੜ ਕੇ ਬਾਅਦ ਚ ਰੱਖਿਆ ਨਾ, ਸਵੇਰੇ ਹੈ ਨਹੀਂ ਨਾ ਕੋਈ ਠੰਡ ਸੀ ਤਰੇਲੀ। ਹਾਂ ਹਾਂ ਹਾਂ। ਤੇ ਤੁਹਾਨੂੰ ਤੁਸੀਂ ਪਹਿਲੀ ਦਫਾ ਆਏ ਹੋ? ਪਹਿਲੀ ਦਫਾ ਆਏ ਹੋ। ਔਰ ਪਹਿਲੀ ਦਫਾ ਆ ਕੇ ਤੁਸੀਂ ਜੋ ਇੱਥੇ ਬਾਬਾ ਨਾਨਕ ਜੀ ਦਾ ਇੱਕ ਉਹਨਾਂ ਦੇ ਚਰਨਾਂ 'ਚ ਆ ਕੇ ਤੁਸੀਂ ਹਾਜ਼ਰੀ ਦਿੱਤੀ, ਲੋਕਾਂ ਦਾ ਤੁਹਾਡਾ ਜਿਹੜਾ ਵਰਤਾਓ, ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਜਾਂਦਾ ਉੱਧਰ ਇੱਧਰ ਕਿ ਜਨਾਬ ਵਾਲਾ ਪਤਾ ਨਹੀਂ ਕਿਸ ਤਰ੍ਹਾਂ ਦਾ ਲੋਕਾਂ ਦਾ ਵਰਤਾਓ ਹੋਵੇਗਾ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਗੱਲ ਉਹ ਪ੍ਰੋਪੇਗੈਂਡੇ ਨੂੰ ਅਸੀਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਸੀ। ਪ੍ਰੋਪੇਗੈਂਡਾ ਹੀ ਹੈ, ਕੁਝ ਨਹੀਂ। ਉਹ 'ਚ ਸੱਚਾਈ ਕੋਈ ਨਹੀਂ ਹੋਈ। ਆ ਕੇ ਤੇ ਇਹ ਲੱਗਾ ਕਿ ਉਹ 101% ਗੱਲ ਝੂਠੀ ਹੈ। ਲੋਕਾਂ ਦਾ ਮੇਲ ਮਿਲਾਪ ਬਹੁਤ ਜ਼ਿਆਦਾ ਵਾ, ਲੈਂਗੁਏਜ ਇੱਕੋ ਆ। ਲੈਂਗੁਏਜ ਦੇ ਆਧਾਰ ਤੇ ਲੋਕ ਜਿਹੜੇ ਇੱਕ ਦੂਜੇ ਦੀ ਗੱਲ ਸਮਝਦੇ ਆ, ਠੀਕ ਆ ਨਾ। ਬਾਕੀ ਬਾਬੇ ਨਾਨਕ ਦੇ ਘਰ ਕਦੀ ਕੋਈ ਥੋੜ ਆ ਸਕਦੀ ਹੈ ਕਿ ਇੱਥੇ ਕੋਈ ਕਿਸੇ ਦੇ ਨਾਲ ਗਿਲਾ ਸ਼ਿਕਵਾ ਰੱਖੇ, ਮਨ ਦੇ ਵਿੱਚ ਮਤਲਬ ਹੀ ਕੋਈ ਨਹੀਂ ਹੈ। ਬਿਲਕੁਲ ਸਹੀ ਹੈ। ਅੱਗੇ ਪੰਜਾਬੀਆਂ ਨੂੰ ਮਜ਼ੀਦ ਇੱਕ ਦੂਜੇ ਨਾਲ ਮੇਲ ਜੋਲ ਦੇ ਮੌਕੇ ਔਰ ਇੱਕ ਦੂਜੇ ਨਾਲ ਮਿਲਣ ਵਾਸਤੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਪ੍ਰਪੋਜ਼ਲ ਹੋਵੇ, ਕੋਈ ਤਜਵੀਜ਼ ਹੋਵੇ ਕਿ ਲਹਿੰਦਾ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਲਿਆਉਣ ਵਾਸਤੇ, ਮਿਲਣ ਵਾਸਤੇ ਦੋਵਾਂ ਹਕੂਮਤਾਂ ਨੂੰ ਕੀ ਕਰਨਾ ਚਾਹੀਦਾ ਹੈ? ਮਜ਼ੀਦ ਕਰਨਾ ਇਹ ਚਾਹੀਦਾ। ਵੇਖੋ, ਆਉਣਾ ਤਾਂ ਸਾਰੇ ਚਾਹੁੰਦੇ ਨੇ। ਜਿਹੜੀ ਪਾਸਪੋਰਟ ਦੀ ਘੁੰਡੀ ਆਏ ਨਾ ਸਾਡੀ ਇੱਕ ਉਧਰੋਂ ਪਈ, ਉਹ ਚਾਹੀਦੀ। ਉਹ ਜੇ ਨਿਕਲ ਜੇ ਤੇ ਫਿਰ ਬਹੁਤ, ਕਿਉਂਕਿ ਪਾਸਪੋਰਟ ਇੱਧਰ ਆਉਣ ਤੇ ਵੀ ਪੈਸੇ ਲੱਗਦੇ ਆ ਤੇ ਪਾਸਪੋਰਟ ਬਣਾਉਣ ਤੇ ਵੀ ਪੈਸੇ ਲੱਗਦੇ ਆ, ਠੀਕ ਹੈ ਨਾ। ਹਰ ਘਰ ਦੇ ਵਿੱਚ ਸਾਰੇ ਜਿਹੜੇ ਪਰਿਵਾਰ ਮੈਂਬਰ ਨੇ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ। ਜੇ 6 ਬੰਦੇ ਨੇ ਤੇ 2 ਕੋ ਹੋਊਗਾ। ਨਹੀਂ, ਐਸਾ ਇਹ ਪਾਬੰਦੀ ਅਸਾਂ ਤੇ ਨਹੀਂ ਨਾ ਲਗਾਈ। ਤੁਹਾਡੇ ਨਾਲ ਕੋਈ ਨਹੀਂ, ਪਰ ਤੁਹਾਡੀ ਹੁਕੂਮਤ ਜਿਹੜੀ ਆ ਵਰਲਡ ਲੈਵਲ ਤੇ ਪ੍ਰੈਸ਼ਰਾਈਜ਼ ਕਰਕੇ ਇੰਡੀਅਨ ਗਵਰਨਮੈਂਟ ਨੂੰ ਕਹਿ ਸਕਦੀ ਹੈ ਕਿ ਦੂਜੇ ਰੋਕ। ਤੁਸੀਂ ਆਪਣੇ ਉਹਨਾਂ ਦੇ ਉੱਤੇ ਕਿਉਂ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰ ਰਹੇ ਹੋ? ਰੌਲਾ ਪੈਂਦਾ ਨਾ। ਅੱਛਾ, ਪਰ ਗੱਲ ਉਹ ਜਿਹੜੀ ਫੀਲਿੰਗ ਪੰਜਾਬੀਆਂ ਵਾਲੀ ਆ, ਉਹ ਉੱਪਰਲੇ ਲੈਵਲ ਤੋਂ ਨਹੀਂ ਨਾ ਹੈਗੀ। ਅੱਛਾ, ਅਮੂਮਨ ਦੇਖਣ 'ਚ ਆਇਆ ਹੈ ਕਿ ਦੇਖੋ ਨਾ, ਇਸ ਪੀੜ੍ਹੀ ਦੇ ਬਾਬਿਆਂ ਦੀ ਤਾਦਾਦ ਜ਼ਿਆਦਾ ਹੈ। ਹਾਂਜੀ, ਠੀਕ ਨਾ ਜੀ। ਤੁਹਾਡੇ ਤੋਂ ਥਰਡੀ ਜਿਹੜੀ ਪੀੜ੍ਹੀ ਹੈ 24, 25, 30 ਸਾਲ ਦੀ ਜਿਹੜੀ ਹੈ, ਉਹਨਾਂ 'ਚ ਮੈਂ ਰੁਝਾਨ ਹੀ ਘੱਟ ਦੇਖਿਆ ਹੈ। ਬਾਬਾ ਜੀ ਨਨਕਾਣੇ ਵੀ ਜਾਂਦਾ ਔਰ ਕਰਤਾਰਪੁਰ ਵੀ। ਇਹਦੀ ਕੀ ਵਜ੍ਹਾ ਹੈ? ਇਹ ਜ਼ਿਆਦਾ ਕੈਨੇਡਾ ਅਮਰੀਕਾ ਜਾਂਦਾ ਕਿ ਉਹ ਚਾਹੁੰਦੇ ਨੇ ਕਿ ਪਹਿਲਾਂ ਕੈਨੇਡਾ ਜਾਈਏ, ਉੱਥੇ ਸੈੱਟ ਹੋਈਏ, ਫਿਰ ਸਿੱਧਾ ਜਹਾਜ਼ ਲਾਹੌਰ ਉਤਰੇ। ਗੱਲ ਫੜਦੇ ਕੰਨ ਹੀ ਨੇਗੇ, ਪਰ ਇੱਕ ਗੱਲ ਘੁਮਾ ਕੇ ਫੜਦੇ ਨੇ। ਠੀਕ ਹੈ, ਠੀਕ ਹੈ। ਕੋਈ ਤੁਸੀਂ ਧੂਆਂ ਚੜ੍ਹਦੇ ਲਹਿੰਦੇ ਪੰਜਾਬ ਦੇ ਆਵਾਮ ਨੂੰ, ਲੋਕਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਪਿਆਰ ਦਾ, ਮੁਹੱਬਤ ਦਾ? ਪੈਗਾਮ ਤੇ ਇਹ ਹੈ ਕਿ ਜੇ ਸਾਨੂੰ ਰਸਤਾ ਮਿਲਿਆ ਹੈ, ਅਸੀਂ ਤੇ ਇਹ ਵੀ ਚਾਹੁੰਦੇ ਹਾਂ ਕਿ ਉਧਰਲੀ ਗਵਰਨਮੈਂਟ ਇੱਧਰਲੇ ਲੋਕਾਂ ਨੂੰ ਵੀ ਰਸਤਾ ਦੇਵੇ। ਇੱਧਰਲੇ ਲੋਕ ਵੀ ਆਪਣੇ ਪੁਰਾਣੇ ਪਿੰਡਾਂ ਨੂੰ ਦੇਖਣ ਜਾ ਕੇ ਵੀਜ਼ਾ ਮਿਲੇ ਸੌਖਾ, ਠੀਕ ਹੈ ਨਾ। ਹੁਣ ਵੀਜ਼ਾ ਸੈਂਟਰ ਨੇ ਉਧਰੋਂ ਦਿੱਲੀ ਹੈ, ਇੱਧਰੋਂ ਇਸਲਾਮਾਬਾਦ ਹੈ। ਜੇ ਲਾਹੌਰ ਆ ਜੇ, ਅੰਮ੍ਰਿਤਸਰ ਆ ਜੇ, ਬੈਸਟ ਆ ਲੋਕਾਂ ਨੂੰ। ਹੁਣ ਇਸਲਾਮਾਬਾਦ ਜਾਣ ਲੱਗਿਆ ਉਹਨੇ ਚਿਰ ਤਾਂ ਬੰਦਾ ਅੰਮ੍ਰਿਤਸਰ ਚਲੇ ਜਾਂਦਾ, ਜਲੰਧਰ ਚਲੇ ਜਾਂਦਾ, ਲੁਧਿਆਣੇ ਚਲੇ ਜਾਂਦਾ, ਜਿੰਨੇ ਚਿਰ ਨੂੰ ਇਸਲਾਮਾਬਾਦ ਜਾਣਾ। ਨਹੀਂ ਤੇ ਇਹ ਤੁਸੀਂ ਡਿਮਾਂਡ ਕਿਉਂ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਚੀਜ਼ਾਂ ਦੀ ਪਾਬੰਦੀ ਖਤਮ ਕੀਤੀ ਜਾਵੇ? ਕਰ ਰਹੇ ਆ ਨਾ, ਪਰ ਪੰਜਾਬ ਦੇ ਇੱਕ 2% ਰਕਬਾ ਪੰਜਾਬ ਦੇ ਕੋਲ ਹੈ। ਪੰਜਾਬ ਜਿਹੜੀ ਗਵਰਨਮੈਂਟ ਪੰਜਾਬ ਹੈ, ਉਹ ਮੰਗ ਹੀ ਕਰ ਸਕਦੀ ਹੈ ਇੰਡੀਅਨ ਗਵਰਨਮੈਂਟ ਤੋਂ। ਉਹ ਮੰਗ ਕਿੰਨੀ ਕੁ ਮੰਨੀ ਜਾਂਦੀ ਹੈ, ਹਾਈ ਲੈਵਲ ਦੀ ਗੱਲ ਆ। ਚਲੋ, ਤੁਹਾਡਾ ਭਲਾ ਹੋਵੇ, ਤੁਸੀਂ ਬਸਦੇ ਰਹੋ ਔਰ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਤੇ ਜੇ ਅਗਰ ਦੁਬਾਰਾ ਤੁਹਾਨੂੰ ਆਉਣ ਦਾ ਇੱਥੇ ਮੌਕਾ ਮਿਲੇ ਤੇ ਫਿਰ ਰੈਡੀ ਹੋ? ਭਾਵੇਂ 20 ਦਿਨ ਬਾਅਦ ਆ ਜਾਈਏ, ਸਾਨੂੰ ਤਾਂ ਕੋਈ ਚੱਕਰ ਨਹੀਂ। ਸਾਨੂੰ ਇੰਨੀ ਸਹੂਲਤ ਹੈਗੀ ਤੇ 20 ਦਿਨ ਬਾਅਦ ਦੁਬਾਰਾ ਤੁਸੀਂ ਜਾ ਸਕਦੇ ਹੋ। ਇੱਥੇ ਆ ਕੇ ਅੰਦਰ ਇਹ ਜਜ਼ਬਾਤ ਤੇ ਹਲਚਲ ਮਚਾਉਂਦੇ ਹੋਣਗੇ ਕਿ ਯਾਰ ਨਨਕਾਣੇ ਵੀ ਜਾਈਏ। ਜਾਵਾਂਗੇ, ਏਡੀ ਗੱਲ ਨਹੀਂ। ਤੁਹਾਡੇ ਤੋਂ ਇੱਥੇ ਸਿੱਧਾ ਰੋਡ ਜਾਊਗਾ, ਇਹ ਹਟ ਜਾਣੀ ਹੈ ਗੱਲ। ਇਹ ਵੀ ਚਲੋ, ਲੱਗ ਰਿਹਾ ਸਾਨੂੰ ਇਹ ਹਟ ਜਾਣੀ ਹੈ ਆਉਣ ਵਾਲੇ 2-4 ਸਾਲ ਤੱਕ ਵੀ ਹਟ ਜਾਣੀ। ਵੀਰ ਜੀ, ਤੁਸੀਂ ਖੁਸ਼ ਰਹੋ, ਜਿਉਂਦੇ ਰਹੋ। ਬੜੀ ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ।